अस्सलाम वालेकुम लो जी यारो बेलियो मित्रों सज्जनों ਤੇ ਸਹੇਲੀਓ ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਬਹੁਤ ਮਿਸ ਕੀਤਾ। ਮੈਂ ਤੁਹਾਡੇ ਕਮੈਂਟ ਸਾਰੇ ਦੇਖੇ ਨੇ। ਆ ਬ੍ਰੇਕ ਤੋਂ ਵਾਪਸੀ ਤੇ ਬੜੇ ਪਰੇਸ਼ਾਨ ਸੀ। ਲੋਕੀ ਕਹਿਣ ਲੱਗੇ ਕਿ ਯਾਰ ਆ ਡਾਲਾ ਚੁੱਕ ਕੇ ਲੈ ਗਿਆ, ਇਹਨੂੰ ਕਿਤੇ ਕੋਈ ਹਿਸਾਬ ਕਿਤਾਬ ਹੋ ਗਿਆ। ਆ ਕੋਈ ਜਿਹੜਾ ਨਾ ਕੋਈ ਜੰਗੀ ਜਹਾਜ਼ ਟੈਪ ਕੋਈ ਡਾਲਾ ਹੋਇਆ। ਹਾਂ ਉਹ ਬਾਰੇ ਬਾਰੀ ਲੈ ਗਏ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਯਾਰ। ਡਾਲੇ ਵਾਲੇ ਜਿਹੜੇ ਨਾ ਉਹ ਤੁਸੀਂ ਕਹਿ ਲਓ ਕਿ ਉਹਨਾਂ ਨੇ ਮੈਨੂੰ ਆਗ ਕਰ ਦਿੱਤਾ ਹੋਇਆ। ਉਹ ਕਹਿੰਦੇ ਯਾਰ ਖਸਮਾਂ ਨੂੰ ਖਾਏ ਜੋ ਮਰਜ਼ੀ ਕਰੇ। ਹਾਂ ਇਹ ਜਿਹੜਾ ਨਾ ਡਰਦਾ ਨਾ ਮਰਦਾ। ਇਹਦਾ ਕੀ ਕਰੀਏ ਅਸੀਂ। ਹਾਂ ਉੱਥੇ ਇੱਥੇ ਚੁੱਕਣ ਤਰੇ ਡਾਲਾ ਭੇਜਣ ਏਡੀ ਦੂਰ। ਅਤੇ ਉਹ ਡਾਲੇ ਦੇ ਨਜ਼ਦੀਕ ਤੁਹਾਨੂੰ ਪਤਾ ਮੈਂ ਜਾਂਦਾ ਹੀ ਕੋਈ ਨਹੀਂ। ਹਾਲਾਂਕਿ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਬਈ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਵੀ ਕੀਤਾ ਟਿਕਟਾਂ ਵਾਲਾ। ਮੈਂ ਕਿਹਾ ਯਾਰ ਬੜਾ ਦਿਲ ਕਰ ਰਿਹਾ ਯਾਰ ਕਿ ਪਾਕਿਸਤਾਨ ਦੀ ਟਿਕਟ ਹੀ ਕਰਾ ਦੇ। ਉਹ ਕਹਿਣ ਲੱਗਾ ਮਸਲਾ ਹੀ ਕੋਈ ਨਹੀਂ, ਪਾਕਿਸਤਾਨੀ ਟਿਕਟ ਕਰਾ ਦਿੰਦਾ, ਲੇਕਿਨ ਉਹ ਕਹਿੰਦਾ ਰਿਟਰਨ ਨਾ ਕਰਵਾਈ, ਪੈਸੇ ਜ਼ਾਇਆ ਹੋਣਗੇ, ਸਿੰਗਲ ਹੀ ਕਰਵਾਈ ਕਿਉਂਕਿ ਤੂੰ ਜਾ ਹੀ ਸਕਦਾ, ਵਾਪਸ ਨਹੀਂ ਆ ਸਕਦਾ। ਹਾਂ ਮੈਂ ਕਿਹਾ ਯਾਰ ਇਹ ਗੱਲ ਤੇ ਠੀਕ ਆ, ਚਲੋ ਪ੍ਰੋਗਰਾਮ ਕੈਂਸਲ। ਹਾਂ ਜਦ ਤੱਕ ਖਾਨ ਦੀ ਹਕੂਮਤ ਵਾਪਸ ਨਹੀਂ ਆਉਂਦੀ ਉਨੀ ਦੇਰ ਤੱਕ ਪ੍ਰੋਗਰਾਮ ਬਿਲਕੁਲ ਕੈਂਸਲ ਆ। ਹਾਂ ਵੈਸੇ ਦਿਲ ਬਹੁਤ ਕਰਦਾ। ਮੈਂ ਜ਼ਰਾ ਨਿਕਲ ਗਿਆ ਸੀ ਜੰਗਲਾਂ ਨੂੰ, ਤਾਂ ਤੁਹਾਨੂੰ ਪਤਾ ਦਿਲ ਪਰੇਸ਼ਾਨ ਉਦਾਸ ਹੋ ਜੇ ਉਹ ਸਾਲ 'ਚ ਇੱਕ ਅੱਧੀ ਵਾਰੀ ਜਿਹੜਾ ਨਾ ਉਹ ਫਿਰ ਮੈਂ ਆਪਣਾ ਬੈਗ ਚੁੱਕਦਾ ਵਾਂ ਅਤੇ ਫਿਰ ਮੈਂ ਨਹੀਂ ਦੇਖਦਾ ਵੀ ਅੱਗੇ ਜੰਗਲ ਆ, ਸਹਿਰਾ ਵਾ, ਮੰਗਲ ਆ, ਕੀ ਆ। ਉਹ ਬੈਗ ਚੁੱਕ ਕੇ ਜਨਾਬ ਮੈਂ ਫਿਰ ਜਿਹੜਾ ਜਹਾਜ਼ ਮੈਨੂੰ ਲੱਭੇ, ਹਾਂ ਆ ਡਾਲੇ ਦੀ ਪਹੁੰਚ ਤੋਂ ਦੂਰ ਦੂਰ ਜਿਹੜੇ ਮਮਾਲਿਕ ਨੇ ਯੂਰਪੀਅਨ ਮਮਾਲਿਕ, ਹਾਂਜੀ ਉੱਥੇ ਫਿਰ ਮੈਂ ਜਿਹੜਾ ਨਾ ਉਹ ਪਹੁੰਚ ਜਾਂਦਾ ਵਾ ਦਿਲ ਪਿਸ਼ੋਰੀ ਕਰਕੇ। ਜ਼ਰਾ ਜੰਗਲਾਂ ਲੱਭਦਾ ਵਾ, ਜੰਗਲ 'ਚ ਜਾ ਕੇ ਅਤੇ ਉੱਥੇ ਮੰਗਲ ਪ੍ਰੋਗਰਾਮ ਕਰੀਦਾ। ਹੁਣ ਤੁਸੀਂ ਸੋਚ ਰਹੇ ਜੰਗਲ 'ਚ ਜਾ ਕੇ ਕੋਈ ਚਰਚ ਪੀਂਦਾ ਹੋਣਾ, ਨਹੀਂ ਐਸੀ ਗੱਲ ਨਹੀਂ, ਅੱਲਾ ਮਾਫ ਕਰੇ। ਉਹ ਤਾਂ ਮੇਰਾ ਮਤਲਬ ਕਿ ਆਮ ਵੈਸੇ ਵੀ ਪੀ ਲਈ ਦੀ ਹੈ। ਮੈਂ ਮਤਲਬ ਹੈ ਕਿ ਪੀ ਸਕਦਾ ਬੰਦਾ, ਲੇਕਿਨ ਮੈਂ ਨਹੀਂ ਉਹ ਚਲੋ ਪ੍ਰੋਗਰਾਮ ਕੋਈ ਨਹੀਂ। ਹਾਂ ਉਹ ਬਾਬਾ ਜੀ ਜਾਂਦੇ ਨੇ ਆਪਣਾ ਹੁੱਕਾ ਸ਼ੁੱਕਾ ਪੀ ਲਈ ਤਾਂ ਬਸ ਕਦੀ ਕਿਤੇ। ਹਾਂ ਹੋਰ ਕੋਈ ਹਿਸਾਬ ਕਿਤਾਬ ਨਹੀਂ। ਉਹ ਮੈਂ ਜ਼ਰਾ ਜੰਗਲਾਂ 'ਚ ਨਿਕਲ ਗਿਆ ਸੀਗਾ ਅਤੇ ਉਹ ਹੁਣ ਜ਼ਰਾ ਵਾਪਸੀ ਹੋ ਗਈ। ਕੋਈ ਮੈਨੂੰ ਕਹਿ ਰਿਹਾ ਕਮੈਂਟ 'ਚ ਕਿ ਯਾਰ ਦੱਸ ਕੇ ਜਾ। ਉਹ ਬਈ ਦੱਸ ਕੇ ਤੇ ਜਾਣ ਦਾ ਪ੍ਰੋਬਲਮ ਇਹ ਹੁੰਦਾ ਵਾ ਕਿ ਆਹ ਜਿਹੜੇ ਬਗੈਰ ਬੇਸ਼ਰਮ ਲੋਕ ਨਹੀਂ, ਹਾਂ ਇਹ ਫਿਰ ਪਹਿਲੇ ਅੱਟੀ ਸਿੱਟੀ ਲਾ ਕੇ ਆਹ ਫਿਰ ਇੱਧਰ ਉੱਧਰ ਇਤਨਾਮਾ ਪਹੁੰਚਾ ਦਿੰਦੇ ਆ ਕਿ ਵੀ ਆਹ ਫਲਾਣੇ ਏਅਰਪੋਰਟ 'ਤੇ ਬੰਦਾ ਆ ਰਿਹਾ, ਇਹਨੂੰ ਫੜ ਲਓ। ਹੋਣਾ ਕੁਛ ਨਹੀਂ, ਟਾਈਮ ਜ਼ਾਇਆ ਹੁੰਦਾ। ਹਾਂ ਅਤੇ ਉਹ ਇਸ ਕਰਕੇ ਜਿਹੜਾ ਨਾ ਟਾਈਮ ਦੀ ਬੱਚਤ ਕਰਨ ਵਾਸਤੇ ਉਹ ਮੈਂ ਖਾਮੋਸ਼ੀ ਨਾਲ ਜਿਹੜਾ ਨਾ ਉਹ ਨਿਕਲ ਜਾਂਦਾ। ਕੁਛ ਲੋਕ ਤਾਂ ਕਹਿ ਰਹੇ ਸੀਗੇ, ਬੜੀ ਖੁਸ਼ੀ ਦਾ ਇਜ਼ਹਾਰ ਵੀ ਕਰ ਰਹੇ ਸੀਗੇ। ਔਰ ਇੱਕ ਤੇ ਮੈਂ ਕਮੈਂਟ ਦੇਖਿਆ, ਮੈਂ ਸੁਬਾਹ ਅੱਜ ਐਸ ਅਹਿਮਦ ਉਰਦੂ 'ਤੇ ਵੀ ਲੋਕ ਕੀਤਾ, ਇੱਕ ਉਹਦੇ 'ਤੇ ਤਬਰਰਾ ਕੀਤਾ ਮੈਂ ਜਿਹੜਾ ਆਪਣਾ ਪੈਟਰੋਲ ਸਾਰਾ ਔਰ ਰੋਏ ਪਿੱਟੇ ਅਤੇ ਆ ਡੱਡੂ ਦਾ ਜਿਹੜਾ ਸਿਆਪਾ ਉੱਥੇ ਪਾਇਆ ਉਹਦੇ 'ਤੇ। ਉਹ ਫਿਰ ਉਹ ਲੋਕ ਉੱਥੇ ਕੋਈ ਕਮੈਂਟਸ ਵੀ ਮੈਂ ਦੇਖਿਆ, ਕਹਿ ਰਹੇ ਸੀ ਕਿ ਮੈਨੂੰ ਬੜੀ ਖੁਸ਼ੀ ਹੋਈ ਕਿ ਆਹ ਦੇਖ ਕੇ ਕਿ ਤੂੰ ਜ਼ਿੰਦਾ ਯਾਰ। ਤੁਸੀਂ ਕੀ ਯਾਰ ਅੱਲਾ ਦੀ ਕਸਮ ਆ ਕੀ ਕਮੈਂਟ ਹੋਇਆ ਯਾਰ, ਤੁਸੀਂ ਹੈਂ ਬੰਦਾ ਕਹਿੰਦਾ ਯਾਰ ਖੁਸ਼ੀ ਹੋਈ ਦੇਖ ਕੇ ਜ਼ਿੰਦਾ। ਯਾਰ ਮੈਂ ਜ਼ਿੰਦਾ ਹੀ ਹਾਂ ਯਾਰ, ਕੋਈ ਨਹੀਂ ਯਾਰ 4 ਦਿਨ ਵੀ ਇੱਧਰ ਚਲੋ। ਜ਼ਿਆਦਾਤਰ ਹੁੰਦਾ ਇੱਦਾਂ ਹੀ ਹੈ ਕਿ ਬੰਦਾ ਆਪਣੇ ਕੰਮਾਂ ਕਾਜਾਂ ਦੇ ਵਿੱਚ, ਮੈਂ ਅਕਸਰ ਕੋਈ 2 ਦਿਨ ਨਹੀਂ ਕਰਦਾ, 3 ਦਿਨ ਵੀ ਨਹੀਂ ਕਰਦਾ, ਲੇਕਿਨ ਫਿਰ ਕਰ ਲੈਂਦਾ। ਇਹ ਜ਼ਰਾ ਜ਼ਿਆਦਾ 9-10 ਦਿਨਾਂ ਦਾ ਕੋਈ ਸਿਲਸਿਲਾ ਬਣ ਗਿਆ ਅਤੇ ਇਸ ਕਰਕੇ ਉਹ ਲੋਕ ਜਿਹੜੇ ਨਾ ਫਿਰ ਕਹਿਣ ਲੱਗੇ ਕਿ ਬਈ ਜਿਹੜਾ ਨਾ ਉਹ ਲੱਗਦਾ ਕਿ ਕੰਮ ਹੋ ਗਿਆ ਇਹਦਾ ਕੋਈ। ਨਹੀਂ ਅੱਲਾ ਮਾਫ ਕਰੇ। ਅਤੇ ਬਹੁਤ ਸ਼ੁਕਰੀਆ। ਅਤੇ ਗੱਲ ਜਨਾਬ ਉਹੀ ਆ, ਉੱਥੇ ਹੀ ਆ ਕਿ ਆਪਣਾ ਬੇਕਾਰੀ ਜਿਹੜਾ ਉਹ ਕਹਿ ਰਿਹਾ ਕਿ ਵੀ ਸਫ਼ਰ ਕਰਨੇ ਸੇ ਪਹਿਲੇ ज़रा सोचें। की कह रहे हैं सुन लो। सफर करने से पहले सोचें, डांग आपको फिरनी है इंशाल्लाह। ਉਹ ਕਹਿੰਦਾ ਡਾਂਗ ਉਹ ਡਾਂਗ ਜਿਹੜੀ ਹੁਣ ਫੇਰੀ ਆ ਨੇ ਆ ਪੈਟਰੋਲ ਜਿਹੜਾ 458 ਰੁਪਏ ਵਧਾ ਕੇ ਤਾਂ ਡੀਜ਼ਲ ਦੀ ਕੀਮਤ ਜਿਹੜੀ ਆ ਉਹ 520 ਰੁਪਏ ਮੈਂ ਹਾਲਾ ਡੀਜ਼ਲ ਦੀ। ਆ ਡੀਜ਼ਲ ਐਸਾ ਬੇਗੈਰਤ ਬੇਸ਼ਰਮ ਲਾਨਤੀ ਕਿਰਦਾਰ ਆ। ਇਮਰਾਨ ਖਾਨ ਦੇ ਦੌਰ ਦੇ ਵਿੱਚ 10 ਰੁਪਏ ਵਧੇ, ਬਲਕਿ 2-4 ਰੁਪਏ ਵਧੇ। ਆਹ ਡੀਜ਼ਲ ਫੌਰਨ ਆ ਗਿਆ ਕਿ ਬਈ ਅਸੀਂ ਆਹ ਬਰਦਾਸ਼ਤ ਨਹੀਂ ਕਰਾਂਗੇ। ਨਾਲ ਇਹਦੇ ਮਾਈ ਔਰ ਦੂਜੀਆਂ ਚੀਜ਼ਾਂ ਲੈ ਕੇ ਆਪਣੀਆਂ PDM ਦੀਆਂ ਉਹ ਆ ਕੇ ਅਤੇ ਜਨਾਬ ਲੌਂਗ ਮਾਰਚ ਦੇ ਪ੍ਰੋਗਰਾਮ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਹੁਣ ਡੀਜ਼ਲ ਬਿਲਕੁਲ ਗਾਇਬ। ਹਾਂ ਡੀਜ਼ਲ ਠੰਡਾ ਹੋਇਆ ਪਿਆ, ਡੀਜ਼ਲ ਦੀ ਸਿਰਫ ਕੀਮਤ ਵੱਧ ਰਹੀ ਆ, ਡੀਜ਼ਲ ਦਾ ਪਤਾ ਨਹੀਂ ਕਿੱਦਾਂ। ਪਰ ਆ ਲਓ ਡਾਂਗ ਜਿਹੜੀ ਆ ਨਾ ਉਹ ਸ਼ਬਾਜ਼ ਸ਼ਰੀਫ ਕਹਿੰਦਾ ਸੀ ਤੁਹਾਨੂੰ ਸ਼ੋਬਾਜ਼ ਬਗੈਰਤ ਲਾਨਤੀ ਕਿਰਦਾਰ ਕਿ ਡਾਂਗ ਤੁਹਾਨੂੰ ਫੇਰਨੀ ਆ। ਉਹ ਡਾਂਗ ਉਹਨੇ ਤੁਹਾਨੂੰ ਫੇਰੀ ਆ ਔਰ ਉਹ ਚੰਗੀ ਭਲੀ ਫੇਰੀ ਆ। ਪਤਾ ਲੱਗਿਆ ਕਿ ਵੀ ਵਾਕਈ ਕੋਈ ਸ਼ਾਇਦ ਫੇਰੀ ਆ। ਸ਼ਰਮ ਇਹਨਾਂ ਨੂੰ ਆਉਂਦੀ ਕੋਈ ਨਹੀਂ। ਉਹ ਸਾਨੂੰ ਪਹਿਲਾਂ ਹੀ ਪਤਾ ਸੀਗਾ
ਕਿਉਂਕਿ ਜਿੱਦਾਂ ਤੁਹਾਨੂੰ ਪਤਾ ਕਿ ਪੋਲੀ ਜਿਹੜੀ ਆ ਆਪਣਾ ਪੋਲੀ ਜਿਹੜੀ ਯਾਰ ਆਪਣਾ ਉਹ ਮੇਕਅਪ ਕਰਾਉਣ ਦੀ ਕਿਤੇ ਦੇਖੀ ਗਈ ਆ। ਹਾਂ ਉਹ ਜਿਹੜੀ ਕਹਿੰਦੀ ਸੀਗੀ ਕਿ ਹਾਫਿਜ਼ ਜੀ ਤੁੰਨ ਕੇ ਰੱਖੋ, ਹਾਫਿਜ਼ ਜੀ ਤੁੰਨ ਕੇ, ਉਹ ਜਨਾਬ ਤੁੰਨ ਛੜਿਆ ਫੜ ਕੇ ਹਾਫਿਜ਼ ਜੀ ਨੇ। ਤੇ ਉਹ ਮੈਂ ਬਾਬਾ ਜੀ ਨੇ ਪੁੱਛਿਆ ਕਿ ਯਾਰ ਇਹਦਾ ਕੀ ਮਤਲਬ ਸੀ। ਬਾਬਾ ਜੀ ਕਹਿੰਦੇ ਇਹਦਾ ਮਤਲਬ ਤੁਸੀਂ ਸਮਝ ਹੀ ਨਹੀਂ ਰਹੇ। ਉਹ ਕਹਿ ਰਹੀ ਸੀ ਕਿ ਹਾਫਿਜ਼ ਜੀ ਤੁਸੀਂ ਮਾਈ ਨੂੰ ਤੁੰਨ ਕੇ ਰੱਖੋ ਤੇ ਅਸੀਂ ਆਵਾਮ ਨੂੰ ਤੁੰਨ ਕੇ ਰੱਖੋ। ਦੰਦ ਦਨਾਦਨ ਦਾ ਬਾਬਾ ਜੀ ਕਹਿੰਦੇ ਉਹੀ ਕੰਮ ਹੋਇਆ ਹਾਫਿਜ਼ ਜੀ, ਮਤਲਬ ਉਹਦੇ ਤੋਂ ਨਹੀਂ ਖਲੋਤੇ ਨੇ ਮਾਈ ਨੇ, ਮਾਈ ਗੋਬਰ ਵਾਲੀ। ਓਏ ਹੋਏ ਹੋਏ ਹੋਏ, ਉਹ ਮਾਈ ਤਜ਼ੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ ਤੇ ਮਾਈ ਗੋਬਰ ਵਾਲੀ। ਆ ਨਾਮ ਜਿਹੜਾ ਨਾ ਕਿਆ ਕਮਾਲ ਦਿੱਤਾ, ਇੱਕ ਬੜੀ ਅਹਿਮ ਸ਼ਖਸੀਅਤ ਨੇ। ਹਾਂ ਔਰ ਦੱਸ ਨਹੀਂ ਸਕਦਾ ਮੈਂ, ਐਵੇਂ ਤੁਹਾਨੂੰ ਪਤਾ ਕਿ ਬੜੇ ਬੇਗੈਰਤ ਲੋਕ ਨੇ, ਪਿੱਛੇ ਪੈ ਜਾਂਦੇ ਹੁੰਦੇ ਨੇ ਲੇਕਿਨ ਹਾਂ ਬੜਾ ਅੱਛਾ ਨਾਮ ਜਿਹੜਾ ਨਾ ਤਜਵੀਜ਼ ਕੀਤਾ ਗਿਆ। ਆ ਮਾਈ ਜਿਹੜੀ ਆ ਉਹ ਗੋਬਰ ਵਾਲੀ, ਇਹਨੇ ਮਾਈ ਨੇ ਗੋਬਰ ਤੇ ਜਿਹੜਾ ਨਾ ਉਹ ਡਿਊਟੀ ਲਾ ਦਿੱਤੀ। ਹਾਂਜੀ ਤੇ ਹੁਣ ਜਿਹੜੀ ਆ ਨਾ ਉਹ ਇੱਕ ਮੈਂ AI ਵੀਡੀਓ ਵੀ ਦੇਖ ਰਿਹਾ ਸੀਗਾ, ਉਹਦੇ 'ਚੋਂ ਮਾਈ ਪਤਾ ਨਹੀਂ AI ਵਾਲੇ ਨੇ ਬਣਾਈ ਆ ਤੇ ਉਹ ਕਹਿ ਰਹੀ ਸੀ ਉਹਨੂੰ ਕਿ ਆਪਣਾ ਡੱਡੂ ਨੂੰ ਕਿ ਡੱਡੂ ਜਾ ਕੇ ਗੋਇਆ ਚੁੱਕ ਕੇ ਲਿਆ। अंदर जाओ मरियम, गोबर उठा के लाओ। ਹੁਣ ਆਹ ਕੰਮ ਇਹਨਾਂ ਨੇ ਸ਼ੁਰੂ ਕਰ ਦਿੱਤਾ। ਇੱਕ ਤਾਂ ਪੈਟਰੋਲ ਮਹਿੰਗਾ ਕਰਤਾ, ਉੱਤੋਂ ਆ ਗੋਹੇ ਵਾਲਾ ਕੰਮ ਜਿਹੜਾ ਇਹਨਾਂ ਨੇ ਬਗੈਰਤਾਂ ਨੇ ਬੇਸ਼ਰਮਾਂ ਨੇ ਸ਼ੁਰੂ ਕਰ ਦਿੱਤਾ। ਆ ਹੁਣ ਜਿਹੜਾ ਨਾ ਗੋਬਰ ਉਹ ਗਾਵਾਂ ਮੱਝਾਂ ਤੇ ਲਾ ਦਿੱਤੀ ਇਹਨਾਂ ਨੇ ਜਨਾਬ ਡਿਊਟੀ, ਕਿ ਜਿੰਨੀਆਂ ਵੀ ਗਾਵਾਂ ਮੱਝਾਂ ਨੇ ਉਹ ਆਪਣਾ 30 ਰੁਪਏ ਪਰ ਗੋਬਰ ਜਿਹੜਾ ਨਾ ਪਰ ਗਾਂ ਆ ਹਕੂਮਤ ਟੈਕਸ ਚਾਰਜ ਕਰੇਗੀ। ਹੁਣ ਤੁਸੀਂ ਅੰਦਾਜ਼ਾ ਕਰੋ 50 ਲੱਖ ਮੱਝਾਂ ਤੁਸੀਂ ਕਹਿ ਲਓ ਕਿ ਆਮ ਇੱਕ ਛੋਟੇ ਮੋਟੇ ਜਿਹੇ ਸ਼ਹਿਰ 'ਚ ਵੀ ਹੁੰਦੀਆਂ ਨੇ, ਤੇ ਉਹ ਕਿੱਥੇ ਗੱਲ ਜਾਣੀ ਇਹਨਾਂ ਨੇ। ਤੇ ਜਿਹੜੇ ਗੁੱਜਰ ਨੇ ਹਾਂ ਉਹ ਹੁਣ ਕਿੱਦਾਂ, ਮੇਰਾ ਮਤਲਬ ਹੈ ਕਿ ਇਹ ਹਿਸਾਬ ਪੂਰਾ ਕਰਨਗੇ। ਬਾਬਾ ਜੀ ਕਹਿੰਦੇ ਕੋਈ ਨਹੀਂ ਪੁੱਤਰ, ਉਹ ਕਰ ਲੈਣਗੇ ਹਿਸਾਬ। ਉਹਨਾਂ ਨੇ 30 ਰੁਪਏ ਦੀ ਜਗ੍ਹਾ ਤੇ 60 ਰੁਪਏ ਦਾ ਪਾਣੀ ਹੋਰ ਪਾ ਦੇਣਾ ਦੁੱਧ 'ਚ। ਹਾਂ ਤੇ ਉਹਨਾਂ ਨੇ ਕੀਮਤ ਵਧਾ ਕੇ ਲੈਣਾ ਆਵਾਮ ਤੋਂ ਹੀ ਆ, ਉਹ ਨਹੀਂ ਤੇਲ ਲੱਗੇ ਆ ਉਹਨਾਂ ਨੇ ਆਵਾਮ ਤੋਂ ਲੈ ਕੇ ਤੇ ਅੱਗੇ ਮਾਈ ਨੂੰ ਦੇ ਦੇਣਾ। ਮਾਈ ਦੇ ਖਰਚੇ ਟੁੱਟਦੇ ਰਹਿਣਗੇ, ਮਾਈ ਦਾ ਜਹਾਜ਼ ਕਾਇਮ ਰਹੇਗਾ, ਟੁੱਟਦਾ ਰਹੇਗਾ, ਹਿਸਾਬ ਕਿਤਾਬ ਲਾਉਂਦਾ ਰਹੇਗਾ। ਔਰ ਜਹਾਜ਼ ਤੇ ਮੈਨੂੰ ਯਾਦ ਆਇਆ ਕਿ ਹੁਣ ਜਹਾਜ਼ ਤੋਂ ਜਿਹੜੀ ਟਰੈਕਿੰਗ ਨਹੀਂ ਹੁੰਦੀ ਉਹ ਉਹਨਾਂ ਨੇ ਬੰਦ ਕਰ ਦਿੱਤੀ। ਹਾਂ ਕਿਉਂਕਿ ਮਾਈ ਤੰਗ ਆ ਗਈ ਸੀ ਕਿ ਯਾਰ ਇਹ ਪਬਲਿਕ ਟਰੈਕਿੰਗ ਤੇ ਫੜ ਲੈਂਦੇ ਨੇ ਕਿ ਅੱਜ ਜਹਾਜ਼ ਵਿਆਨਾ 'ਚ ਖਲੋਤਾ, ਅੱਜ ਜਹਾਜ਼ ਕਿੱਥੇ ਖਲੋਤਾ, ਹਨੀਮੂਨ ਮਨਾਉਣ ਗਿਆ, ਅੱਜ ਜਹਾਜ਼ ਹਵਾ 'ਚ ਹੀ ਆ। ਤੇ ਉਹ ਕਹਿੰਦੇ ਜੀ ਇਹਨੇ ਪਾਬੰਦੀ ਲਾਤੀ ਕਿ ਹੁਣ ਪਬਲਿਕ ਜਿਹੜਾ ਨਾ ਟਰੈਕਿੰਗ ਅਵੇਲੇਬਲ ਨਹੀਂ ਹੋਊਗੀ। ਹੁਣ ਨਹੀਂ ਤੁਹਾਨੂੰ ਪਤਾ ਲੱਗਣਾ ਕਿ ਮਾਈ ਕਿੱਧਰ ਨੂੰ ਗਈ ਹੈ, ਪਿੰਡੀ ਵਾਲੇ ਪਾਸੇ ਗਈ ਹੈ ਤੇ ਹਵਾ 'ਚ ਹੀ ਪਾਪੀ ਚੁੱਲੋ ਕਰ ਰਹੀ ਹੈ ਕਿੱਧਰ ਕੀ ਹਿਸਾਬ ਦਾ। ਇਹ ਜਹਾਜ਼ ਚੱਲਿਆ ਹੋਇਆ ਸੀਗਾ। ਔਰ ਬਾਬਾ ਜੀ ਕਹਿੰਦੇ ਨੇ ਕਿ ਬਈ ਉਹ ਇਹ ਡਰਨ ਹਕੂਮਤ ਵਾਲੇ, ਮਾਈ ਨੂੰ ਚਾਹੀਦਾ ਡਰੇ ਕਿ ਬਈ ਆ ਜਿਹੜੀ ਆਪਣਾ ਮੱਝਾਂ ਗਾਵਾਂ ਨੇ, ਹਾਂ ਇਹ ਅਗਰ ਡਿਊਟੀ ਉਹਨਾਂ ਨੇ ਲਾਤੀ ਜਿਨ੍ਹਾਂ ਨੇ ਮਾਈ ਨੂੰ ਲਾਇਆ ਹੋਇਆ ਇੱਥੇ ਮੱਝਾਂ ਗਾਵਾਂ ਤੇ ਫਿਰ ਇਹ ਕੀ ਕਰਨਗੇ। ਮੈਂ ਕਿਹਾ ਬਾਬਾ ਜੀ ਉਹ ਮੱਝਾਂ ਗਾਵਾਂ ਤੇ ਡਿਊਟੀ ਉਹ ਲਾ ਦੇਣਗੇ ਤੇ ਕੀ ਹੋਣਾ। ਬਾਬਾ ਜੀ ਕਹਿੰਦੇ ਵੀ ਆ ਨੂਨ ਲੀਗ ਦੀਆਂ ਮੱਝਾਂ ਗਾਵਾਂ ਜਿਹੜੀਆਂ ਅੱਜ ਦੀਆਂ ਦੱਸਦੀਆਂ ਮਾਈ ਦੀਆਂ ਸਾਰੀਆਂ ਸਹੇਲੀਆਂ ਜਿਹੜੀਆਂ ਨੇ ਉਹਨਾਂ 'ਤੇ ਵੀ ਟੈਕਸ ਲੱਗਦਾ ਗੋਬਰ 'ਤੇ। ਪਤਾ ਨਹੀਂ ਕੀ ਆ ਬਾਬਾ ਜੀ ਕਿੱਥੋਂ ਪਤਾ ਨਹੀਂ ਕੀ ਸੋਚ ਰਹੇ ਨੇ। ਖੈਰ ਐਨੀਵੇ ਇੱਕ ਹੋਰ ਕਮੈਂਟ ਵੀ ਮੈਂ ਦੇਖ ਰਿਹਾ ਸੀਗਾ, ਉਹਦੇ 'ਚ ਵੀ ਇੱਕ ਬੰਦੇ ਨੇ ਪਤਾ ਨਹੀਂ ਕੀ ਗੱਲ ਲਿਖੀ ਸੀਗੀ ਯਾਰ, ਮੈਨੂੰ ਤਾਂ ਸਮਝ ਨਹੀਂ ਆਈ। ਹਾਂ ਸ਼ਾਇਦ ਤੁਹਾਨੂੰ ਸਮਝ ਆ। ਉਹ ਕਹਿੰਦਾ ਜੀ ਦੇਖੋ ਜੀ ਆਹ ਪੈਟਰੋਲ ਇਹਨਾਂ ਨੇ ਵਧਾਇਆ, ਹਾਂਜੀ 500 ਤੇ 58 ਰੁਪਏ ਕਰ ਦਿੱਤਾ। ਉਹ ਕਹਿੰਦਾ ਇਹ ਮਸਲਾ ਹੀ ਕੋਈ ਨਹੀਂ ਹੈ, ਜਿੱਦਾਂ ਦੀ ਆਵਾਮ ਹਾਂ ਉਹ ਕਹਿੰਦਾ ਇਹ ਕਿ ਹਕੂਮਤ ਇਹ ਕਹਿ ਦੇਵੇ ਨਾ ਕਿ ਵੀ ਆ 500 ਦਾ ਲੀਟਰ ਪੈਟਰੋਲ ਆ ਤੇ ਜਿਹੜਾ ਪੈਟਰੋਲ ਪਾਉਣ ਜਾਏਗਾ ਹਾਂ ਉਹਨੂੰ ਇੱਕ ਉਂਗਲੀ ਵੀ ਦਿੱਤੀ ਜਾਏਗੀ। ਪਤਾ ਨਹੀਂ ਮੈਂ ਕਿਹਾ ਬਾਬਾ ਯਾਰ ਕਿੱਥੇ ਕੀ ਕੌਣ ਕਮੈਂਟ ਕਰ। ਬਾਬਾ ਕਹਿੰਦੇ ਯਾਰ ਲੋਕੀ ਦਿਲ ਜਲੇ ਉਹ ਇੱਦਾਂ ਦੇ ਕਮੈਂਟ ਕਰਦੇ। ਉਹ ਕਹਿਣ ਲੱਗੇ ਕਿ ਵੀ ਆਵਾਮ ਜਿਹੜੀ ਆ ਨਾ ਉਹ ਤੇਲ ਘਰੋਂ ਲਿਆ ਕੇ ਜਾਏਗੀ ਫਿਰ ਭਈਆ ਢੋਲਕੀ ਨੂੰ ਵੀ ਦਿਓ, ਢੋਲਕੀ ਉਂਗਲੀ ਨਾਲ ਢੋਲਕੀ ਵੀ ਜਾਓ, ਇੱਦਾਂ ਦੀ ਕੋਈ ਗੱਲ ਹੋਣੀ। ਮੈਂ ਮਤਲਬ ਮੈਂ ਬਾਬਾ ਜੀ ਮੈਨੂੰ ਤਾਂ ਗੰਦੀ ਗੱਲ ਲੱਗਦੀ। ਬਾਬਾ ਜੀ ਕਹਿੰਦੇ ਨਹੀਂ ਹੈ ਸਾਫ਼ ਸੁਥਰੀ ਹੈ ਇਸ ਮਾਹੌਲ ਦੇ ਮੁਤਾਬਿਕ ਜਿੱਦਾਂ ਦੀ ਆਵਾਮ ਆ ਹਾਂ ਚੂੰ ਨਹੀਂ ਹੋ ਰਹੀ ਹੈ ਤੇ ਜਿਹੜਾ ਕੁਸਕਦੀ ਨਹੀਂ ਹੈ ਤੇ ਉਹ ਕਹਿੰਦੇ ਕਿ ਉਹ ਤੇਲ ਲੱਗ ਜਾਏਗੀ। ਭਾਈ ਆ ਤੇਲ 'ਚ ਡੁਬੋ ਕੇ ਉਂਗਲੀ ਜਿਹੜੀ ਹੈ ਨਾ ਸਾਰੀ ਢੋਲ ਤਾਂ ਕਿ ਅਸੀਂ ਪੈਟਰੋਲ ਪਾਈਏ ਤੇ ਘਰ ਜਾਈਏ। ਇੱਦਾਂ ਦਾ ਕੋਈ ਹਿਸਾਬ ਆ ਉਹਨਾਂ ਦਾ। ਪਰ ਆ ਜੀ ਆਹ ਕੰਮ ਖਿੱਚ ਕੇ ਰੱਖ ਦਿੱਤਾ ਬੇੜੇ ਤੇ ਗਰਕ ਹੋ ਗਏ। ਉਹਦੇ ਬਾਅਦ ਹਕੂਮਤੀ ਜਿਹੜਾ ਇੱਕ ਦਲਾਲ ਆ ਬੜਾ ਵੱਡਾ, ਉਹ ਜਿਹੜਾ ਜੱਦੀ ਪੁਸ਼ਤੀ ਹਰਾਮ ਜ਼ਿਆਦਾ ਬੜਾ ਵੱਡਾ ਖੰਜ਼ੀਰ ਆਦਮੀ ਹੈ, ਉਹ ਜਿਹੜਾ ਅੰਡੇ ਵਾਲੀ ਬੱਤਖ ਆ
अंडे वाली बतख जी निकल के आई वो वीडियो जी बड़ी सर्कुलेट कर रही है। वो जनाब आके कह रहा कि देखो आलमी हालात बहुत जोड़े ना खतरनाक होए पे तो महंगाई बहुत हो गई है तो ये हुकूमत का साथ दो। हाँ ये हुकूमत का साथ दो जो पेट्रोल बताया ये साथ दो की करिए भी ਜਿਹੜਾ ਉਹਨਾਂ ਨੇ 558 ਕੀ 458 ਕੀਤਾ ਆ 558 ਦਾ ਪਵਾਈਏ ਹੁਣ ਜਾ ਕੇ ਕੀ ਕਰੀਏ। ਐਡਾ ਬੇਸ਼ਰਮ ਬਗੈਰਤ ਲਾਂਤੀ ਕਰਦਾਰ ਯਕੀਨ ਕਰੋ ਆ ਅੰਡੇ ਵਾਲੀ ਬਤਖ ਜਿਹੜੀ ਆ ਬਗੈਰਤ ਬੇਸ਼ਰਮ ਨੂੰ ਜ਼ਰਾ ਸ਼ਰਮ ਨਹੀਂ ਆਈ ਕਿ ਵੀ ਇਹਦੇ ਤੇ ਕੋਈ ਮਜ਼ਮਤ ਹੀ ਕਰਦੇ ਬਗੈਰਤਾ ਲਾਂਤੀ ਆ। ਲੇਕਿਨ ਇਹ ਖੰਜ਼ੀਰ ਆਦਮੀ ਨੂੰ ਕੋਈ ਇਹਨੂੰ ਲੱਥੀ ਜਿਹੜੀ ਨਹੀਂ ਇਹਨੇ ਆ ਕੇ ਹਕੂਮਤੀ ਏਜੰਡਾ ਜਿਹੜਾ ਨਾ ਉਹ ਸਾਨੂੰ ਸਾਡੇ ਸਾਹਮਣੇ ਰੱਖ ਦੇਣਾ ਕਿ ਜੀ ਆ ਜੀ ਹਕੂਮਤ ਦੀ ਮਦਦ ਕਰੋ ਜੀ। ਕਾਹਦੀ ਮਦਦ ਕਰੀਏ ਬਈ हाँ उत्तर पटवारियों को पूछ के देख लो ये वर्गे पटवारी बगैरत बेशरम लानती वो कहते हैं कि जी बेचारी हुकूमत की करे देखो जी आलमी लग गई सी जी पाबंदियां और जी अपना स्टेट ऑफ हार्मोस जी बंद है उत्थों तेल नहीं आ रहा सारी दुनिया महंगा हो रहा मजबूरी सी। हालांकि इन्हों दी अखां खोलण वास्ते बाबा जी कहते पुत्तर पटवारियों दी अखां खोलण की जरूरत नहीं गी। मैं कहा बाबा जी की दिमाग खोलण की जरूरत बाबा जी कहते नहीं इन्हों दी ठूई खोलण की जरूरत आ ਬਗੈਰਤਾਂ ਬੇਸ਼ਰਮਾਂ ਜੀ ਉਹ ਖੋਲ ਕੇ ਇਹਨਾਂ ਨੂੰ ਦੱਸੋ। ਚਲੋ ਅੱਜ ਮੈਨੂੰ ਦੱਸਣ ਲੱਗਾ ਗੱਲ ਸ਼ਾਇਦ ਖੁੱਲ ਜਾਏ ਇਹਦੇ ਨਾਲ ਕਿ ਬਈ ਆ ਦੇਖੋ BBC ਦੀ ਰਿਪੋਰਟ ਕੀ ਕਰੀ ਕਿ ਇਸ ਟਾਈਮ ਆ ਸਾਰੀ ਜਿੰਨੀ ਵੀ ਮਹਿੰਗਾਈ ਆਲਮੀ ਸਭ ਕੁਝ ਕਰਾਉਣ ਤੋਂ ਬਾਅਦ ਵੀ ਪਾਕਿਸਤਾਨ 'ਚ ਇਸ ਵਕਤ ਪੈਟਰੋਲ ਦੀ ਕੀਮਤ 200 ਤੇ 40 46 ਹੋਣੀ ਚਾਹੀਦੀ ਹੈ ਇੱਦਾਂ ਦੀ ਕੁਛ ਹੋਣੀ ਚਾਹੀਦੀ ਹੈ ਕੀਮਤ ਤੇ ਬਈ ਆ ਅਸਲ ਕੀਮਤ ਹੈ ਹੋਣੀ ਚਾਹੀਦੀ 246 ਹਾਂਜੀ ਤੇ ਇਹ 246 ਕਿੱਥੇ ਤੇ 458 ਕਿੱਥੇ। ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਹਕੂਮਤੀ ਆਪਣੀਆਂ ਦਗੜ ਦਲੀਆਂ ਨੇ ਇਹਨਾਂ ਦੀ ਆਪਣੀ ਬਗੈਰਤੀ ਬੇਸ਼ਰਮੀ ਔਰ ਨਾਅਹਲੀ ਹੈ ਜਿਹੜੀ ਇਹ ਤੁਹਾਡੇ ਤੇ ਮੁਸਲਤ ਕਰ ਰਹੇ ਨੇ। ਇਹ ਆਪਣਾ ਖਾਧਾ ਪੀਤਾ ਸਾਰਾ ਤੁਹਾਡੇ ਕੋਲ ਕਢਵਾ ਰਹੇ ਨੇ ਕਿ ਬਈ ਇਸ ਟਾਈਮ ਸਾਰੀ ਮਹਿੰਗਾਈ ਦੇ ਬਾਵਜੂਦ 246 ਹੋਣਾ ਚਾਹੀਦਾ ਤੇ ਉਹ 458 ਤੁਹਾਡੇ ਕੋਲ ਲੈ ਰਿਹਾ ਪੈਟਰੋਲ। ਹੁਣ ਤੁਸੀਂ ਆਪ ਹੀ ਅੰਦਾਜ਼ਾ ਕਰ ਲਓ ਆਪ ਹੀ ਕੋਈ ਆ ਜਿਹੜੇ ਬਗੈਰਤ ਪਟਵਾਰੀ ਨੇ ਇਹ ਆਪ ਹੀ ਕੋਈ ਗੈਰਤ ਕਰਨ ਦੇਖਣ ਆ ਹਕੂਮਤ ਇਹਨਾਂ ਦੀ। ਓਏ ਉਹ ਅੱਲਾ ਦਾ ਵਲੀ ਦਰਵੇਸ਼ ਜਿਹੜਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ 150 ਤੇ ਉਹ 150 ਤੇ ਪੈਟਰੋਲ ਲੀਟਰ ਦੇ ਵਿੱਚ ਆ ਜਿਹੜੇ ਖੱਪ ਪਾਈ ਫਿਰਦੇ ਸੀਗੇ ਬਈ ਅੱਜ ਉਹ ਕੁੱਤੇ ਦੇ ਬੱਚੇ ਕਿਤੇ ਨਜ਼ਰ ਨਹੀਂ ਆਉਂਦੇ ਹਰਾਮਜ਼ਾਦੇ ਉਹ ਖੰਜ਼ੀਰ ਕਿਤੇ ਨਹੀਂ ਨਜ਼ਰ ਆਉਂਦੇ ਸਾਨੂੰ ਅੱਜ ਕੋਈ ਬੋਲਦੇ ਹੋਏ। ਤੇ ਅੱਜ ਦੇਖ ਲਓ ਕਿੱਥੇ 500 ਤੇ ਪਹੁੰਚ ਗਿਆ ਤੇ ਡੀਜ਼ਲ ਉੱਤੇ ਪਹੁੰਚ ਗਿਆ ਉਹਦੇ ਤੇ ਕਿਸੇ ਨੂੰ ਕੋਈ ਪਰਵਾਹ ਨਹੀਂ। ਔਰ ਮਾਈ ਜਿਹੜੀ ਆ ਮਾਈ ਗੋਬਰ ਵਾਲੀ ਉਹਨੂੰ ਸਿਰਫ ਆਪਣਾ ਗੋਬਰ ਇਕੱਠਾ ਕਰਨ ਤੋਂ ਜਿਹੜਾ ਨਾ ਉਹ ਆ ਵੀ ਹੁਣ ਸਿਰਫ ਗੋਬਰ ਸ਼ੋਬਰ ਇਕੱਠਾ ਹੋਵੇ ਤਾਂ ਉਹ ਵੇਚ ਕੇ ਆਪਣਾ ਚੱਲ ਚਲਈਆ ਜਿਹੜਾ ਨਾ ਉਹ ਕਰਨ ਦੇ ਚੱਕਰ ਦੇ ਵਿੱਚ ਆ। ਲੇਕਿਨ ਕੋਈ ਹਯਾ ਨਹੀਂ ਔਰ ਰਾਤ ਦੇ ਰਾਤ ਫਰੀਦੀ ਆ ਬਗੈਰਤ ਆ ਲਾਂਤੀ ਕਿਰਦਾਰ ਅੰਡੇ ਵਾਲੀ ਬੱਤਖ ਆ ਕੇ ਜਿਹੜਾ ਨਾ ਉਹ ਕਹਿ ਰਿਹਾ ਹੁਣ ਉਹਦੇ ਤੇ ਤਬਰਰਾ ਹੋਇਆ ਇਹਨੂੰ ਸੁਣਾਈਆਂ ਕਿ ਬਗੈਰਤਾ ਬੇਸ਼ਰਮ ਤੋਂ ਅਸਲੀ ਔਰ ਲਾਂਤੀ ਖੰਜ਼ੀਰ ਹੈ ਬੜਾ ਵੱਡਾ। ਔਰ ਹੁਣ ਆ ਕੇ ਕਹਿ ਰਿਹਾ ਉਹ ਜੀ ਦੇਖੋ ਜੀ ਆਹ ਵੀਡੀਓ ਤਾਂ ਪੁਰਾਣੀ ਰਿਕਾਰਡ ਹੋਈ ਸੀ ਪੈਟਰੋਲ ਵਧਣ ਤੋਂ ਪਹਿਲੇ। ਹਾਂਜੀ ਪੈਟਰੋਲ ਵਧਣ ਤੋਂ ਬਾਅਦ ਨਹੀਂ ਉਹ ਬਗੈਰਤਾ ਲਾਂਤੀ ਆ ਉਹ ਤੂੰ ਸਰਤਾ ਪਾ ਬਗੈਰਤ ਬੇਸ਼ਰਮ ਔਰ ਇੱਕ ਬੜਾ ਵੱਡਾ ਦਗੜ ਦਲਾ ਹਮ ਤੇਰੇ ਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਤੂੰ ਉਹਦੇ 'ਚ ਵੀ ਕਹਿ ਰਿਹਾ ਹੁਣੀ ਤਾਂ ਉਹ ਕਹਿ ਰਿਹਾ ਸੀਗਾ ਕਿ ਜੀ ਸਫ਼ਰ ਕਰਨੇ ਸੇ ਪਹਿਲੇ ਸੋਚੇ ਆ ਕੱਲ੍ਹ ਦੀ ਗੱਲ ਕਿ ਉਹ ਕਹਿ ਰਹੇ ਸੀ ਭਿਖਾਰੀ ਆ ਕੇ ਕਿ ਜੀ ਆ ਤੁਸੀਂ ਬਿਲਕੁਲ ਇhtiyਾਤ ਕਰੋ ਔਰ ਉਹਦੇ ਵਿੱਚ ਤੇਰਾ ਉਹਦੇ ਚੱਕਰ 'ਚ ਦਾ ਬਿਆਨ ਪਿਆਰਾ ਪੁਰਾਣਾ ਬਿਆਨ ਕਿੱਥੋਂ ਆਇਆ ਔਰ ਬੇਸ਼ਰਮ ਲਾਂਤੀ ਆਦਮੀ। ਔਰ ਯਕੀਨ ਕਰੋ ਹੁਣ ਬੰਦਾ ਉਹਨੂੰ ਕੱਢੇ ਉਹ ਨਹੀਂ ਜਿਹੜਾ ਵੱਡੇ ਮੂੰਹ ਵਾਲਾ ਹਰਾਮਜ਼ਾਦਾ ਕੰਜਰ ਯਾਰ ਉਹ ਕੀ ਬਗੈਰਤ ਦੇ ਬੱਚੇ ਦਾ ਨਾਂ ਹੈ ਉਹ ਜਿਹੜਾ ਵੱਡੇ ਮੂੰਹ ਵਾਲਾ ਅਜ਼ੀਜ਼ੀ ਉਹ ਸਹਿਰਾ ਉਹ ਮਰਾਸੀ ਬਗੈਰਤ ਬੇਸ਼ਰਮ ਉਹਨੂੰ ਜਾ ਕੇ ਬੰਦਾ ਪੁੱਛੇ ਕਿ ਵੀ ਹੁਣ ਕੋਈ ਬਿਆਨ ਦੇ ਨਜ਼ਰ ਤੂੰ ਵੈਸੇ ਤਾਂ ਬੜਾ ਉਹਨੂੰ ਲਾਂਚ ਕੀਤਾ ਗਿਆ ਸੀਗਾ ਹੈ ਜੀ ਨਵਾਜ਼ ਸ਼ਰੀਫ ਦੀ ਮੁਹੱਬਤ 'ਚ ਮਰਿਆ ਜਾਂਦਾ ਜਿਹੜਾ ਨੇ ਇਮਰਾਨ ਖਾਨ ਦੇ ਖਿਲਾਫ ਅਜੀਬੋ ਗਰੀਬ ਬਕਵਾਸੀਅਤ ਕਰਦਾ ਹੁਣੀ ਆ ਇੱਕ ਹੋਰ ਉਹਦੀ ਮੇਰਾ ਮਤਲਬ ਮੈਂ ਉਹਦਾ ਬਰੀਕ ਤੇ ਸੀਗਾ ਜੰਗਲਾਂ ਦੇ ਵਿੱਚ ਸੀਗਾ ਤੇ ਜਦੋਂ ਇਹਦੀ ਆ ਬਗੈਰਤੀ ਬੇਸ਼ਰਮੀ ਆ ਰਹੀ ਇਹਦੀ ਕੋਈ ਵੀਡੀਓ ਆਈ ਤੇ ਉਹਦੇ 'ਚ ਕਹਿੰਦੇ ਜੀ जितनी मकबूलियत हुसैन की है यजीद की भी उतनी मकबूलियत इदां दी गल उन्हें की बगैरत बेशरम। पॉपुलैरिटी हासिल करना कोई इतनी बड़ी बात नहीं है। हुसैन भी उतने ही पॉपुलर हैं जितना यजीद पॉपुलर है। लानती किरदार ने और लोगों ने उन्होंने लानत मलामत की कि एड्डी वड्डी हस्ती नूं तू किहदे नाल मिला रहा बगैरता बेशर्मा यजीद ਦੇ ਨਾਲ ਮਨਾ ਰਿਹਾ ਆਪਣੇ ਤੂੰ ਪਿਓ ਦੇ ਨਾਲ ਮਨਾ ਰਿਹਾ ਹੈ ਜ਼ਿਆਦਾ ਆ ਕੀ ਬਕਵਾ ਤੇ ਉਹਦੀ ਵਜ਼ਾਹਤ ਵੀ ਦਿੱਤੀ ਵਜ਼ਾਹਤ ਕੀ ਦਿੱਤੀ ਜੀ ਉਹ ਜੀ ਮੈਂ ਤੇ ਬਿਆਨ ਜੀ ਉਹਨਾਂ ਨੇ ਕੱਟ ਕਟਾ ਕੇ ਜਿਹੜਾ ਉਹਦਾ ਪੂਰਾ ਬਿਆਨ
ਉਹ ਵੀ ਸੁਣ ਕੇ ਦੇਖ ਲਓ, ਉਹਦੇ 'ਚ ਵੀ ਉਹੀ ਗੱਲ ਕਰ ਰਿਹਾ, ਬਜਾਏ ਇਸ 'ਤੇ ਕੋਈ ਸ਼ਰਮਿੰਦਾ ਹੋਵੇ ਮਾਫੀ ਮੰਗੇ। ਨਹੀਂ, ਸਿਰਫ ਇਹ ਸਾਰਾ ਇਹਦਾ ਪਤਾ ਕੀ ਜਾਹਲ ਆਦਮੀ ਆ। ਜਦੋਂ ਤੁਸੀਂ ਲਿਆ ਕੇ ਉਹਨੂੰ ਬਿਠਾ ਦਿੰਦੇ ਆ ਸਟੂਡੈਂਟ ਦੇ ਸਾਹਮਣੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ, ਉਹ ਵੀ ਜਦ ਇੱਕ ਖੋਤੇ ਦੇ ਬੱਚੇ ਨੂੰ ਤੁਸੀਂ ਲਿਆ ਕੇ ਬਿਠਾ ਦਿਓਗੇ, ਤੇ ਮਜ਼ਾਕ ਨਹੀਂ ਕਰ ਰਿਹਾ। ਇੱਕ ਖੋਤੇ ਦਾ ਬੱਚਾ ਜਿਹੜਾ ਖੋਤਾ ਵੱਡੇ ਮੂੰਹ ਵਾਲਾ, ਉਹਨੂੰ ਲਿਆ ਕੇ ਬਿਠਾਓਗੇ ਕਿ ਵੀ ਉਹ ਕੋਈ ਅਕਲ ਫਹਿਮ ਦੀ ਗੱਲ ਕਰੇ, ਵੀ ਉਹ ਕੀ ਅਕਲ ਫਹਿਮ ਦੀ ਗੱਲ ਕਰੇ? ਉਹ ਇੱਦਾਂ ਦੀਆਂ ਗੱਲਾਂ ਹੀ ਕਰੇਗਾ, ਇੱਦਾਂ ਦੀ ਬਗੈਰਤੀ ਔਰ ਬੇਸ਼ਰਮੀ ਝਾੜੇਗਾ ਉਹ ਲਾਹਨਤੀ ਖੰਜੀਰ ਆਦਮੀ। ਉਹਦੇ ਤੋਂ ਹੋਰ ਕੀ ਤਵੱਕੋ ਕੀਤੀ ਜਾ ਸਕਦੀ? ਉਹੀ ਉਹਨੇ ਬਗੈਰਤੀ ਖੋਤੇ ਨੇ ਉੱਥੇ ਬਹਿ ਕੇ ਮਾਰੀ, ਤੇ ਨਾਲ ਉਹਦੀਆਂ ਵਜ਼ਾਹਤ, ਬਲਕਿ ਮਾਫੀ ਮੰਗ ਬਗੈਰਤਾ ਲਾਹਨਤੀ ਕਿਰਦਾਰ ਹੈ ਜੀ। ਔਰ ਆ ਕੇ ਜਿਹੜਾ ਨਾ ਉਹ ਨਵਾਜ਼ ਸ਼ਰੀਫ ਦਾ ਬੂਟ ਚੱਟ ਜਿਹੜਾ ਬਗੈਰਤ, ਉਹ ਇਹਨਾਂ ਕੋਈ ਇਹੋ ਜਿਹੀਆਂ ਬਗੈਰਤੀਆਂ ਬੇਸ਼ਰਮੀਆਂ, ਉਹਨਾਂ ਨੂੰ ਹੁਣ ਬੰਦਾ ਜਾ ਕੇ ਕਹੇ ਕਿ ਵੀ ਆ ਕੇ ਜ਼ਰਾ ਬੋਲੋ ਨਾ, ਦੱਸੋ ਆ ਜਿਹੜਾ ਮਹਿੰਗਾ ਹੋ ਗਿਆ ਹੁਣ। ਹਾਲਾਂਕਿ ਉਹ ਕੀ ਨਾਮ ਸੀ ਯਾਰ ਉਹਦਾ, ਉਹ ਮੇਰਾ ਚੰਨ ਮੇਰਾ ਮੱਖਣ ਜਿਹੜਾ ਮੌਲਵੀ ਜਿਹਾ, ਉਹ ਵੀ ਲਗਾ ਫਿਰਦਾ ਪਤਾ ਨਹੀਂ ਇੱਧਰ ਉੱਧਰ ਵੀਡੀਓ ਬਣਾਉਂਦਾ, ਉਹਨੇ ਮੈਨੂੰ ਲੱਗਦਾ ਕਿਸੇ ਨੂੰ ਚੱਕੇ ਜਾਣਾ। ਅਤੇ ਉਹ ਵੀ ਕਹਿ ਰਿਹਾ ਕਿ ਦੇਖੋ ਜੀ ਆਹ ਕਿੰਨਾ ਮਹਿੰਗਾ ਹੋ ਗਿਆ, ਬਗੈਰਤੀ ਬੇਸ਼ਰਮੀ ਹੋ ਗਈ ਆ। ਅਤੇ ਬਈ ਉਹ ਹਰ ਜਗ੍ਹਾ 'ਤੇ ਹੀ ਹੋ ਗਈ ਹੁਣ ਬੇਸ਼ਰਮੀ। ਹੁਣ ਕੀ ਕਰੀਏ ਬਈ, ਆਵਾਮ ਜਿਹੜੀ ਆ ਉਹ ਜਦ ਤੱਕ ਇਹ ਬੇਸ਼ਰਮੀ ਬੇਗੈਰਤੀ ਜਿਹੜੀ ਹੈ ਨਾ ਉਹ ਉਹਦੇ ਆਪਣਾ ਜ਼ਿੰਦਗੀ ਗੁਜ਼ਾਰਨ 'ਤੇ ਜਿਹੜੇ ਨਾ ਖੁਸ਼, ਅਤੇ ਫਿਰ ਬੰਦਾ ਕੌਣ ਕੀ ਕਰ ਸਕਦਾ। ਅਤੇ ਆਖਰ 'ਚ ਮਿਸਾਲ ਜਿਹੜੀ ਹੈ ਨਾ, ਯਕੀਨ ਕਰੋ ਉਹ ਮੈਨੂੰ ਅੱਛੀ ਲੱਗੀ। ਵੈਸੇ ਉਹ ਕਮੈਂਟਸ ਜਿਹੜੇ ਬੰਦੇ ਨੇ ਦਿੱਤੀ ਕਿ ਬਈ ਉਹ ਜਿਹੜਾ ਨਾ ਜਦੋਂ ਪੈਟਰੋਲ ਅਗਰ ਲੈਣ ਜਾਓ ਅਤੇ ਹਕੂਮਤ ਨੂੰ ਚਾਹੀਦਾ ਨਾਲ ਇੱਕ ਕਵੇ ਕਿ ਹਰ ਲੀਟਰ 'ਤੇ ਇੱਕ ਉਂਗਲੀ ਵੀ ਜਿਹੜਾ ਨਾ ਉਸੇ ਪੈਟਰੋਲ ਉਸੇ ਤੇਲ 'ਚ ਪਿਓ ਕੇ ਇਹਨਾਂ ਨੇ ਦਿਓ ਬਗੈਰ ਤਰ ਬੇਸ਼ਰਮਾਂ। ਉਹ ਜਾਂਦੇ ਹੈ ਇੱਕ ਹੋਰ ਖਬਰ ਸੁਣ ਲਓ ਕਿ ਬਈ ਆ UAE ਨੇ ਜਿਹੜੇ $2 ਅਰਬ ਰਖਵਾਏ ਸੀਗੇ ਪਾਕਿਸਤਾਨ ਦੇ ਵਿੱਚ, ਹਾਂਜੀ ਉਹ ਉਹਨੇ ਵਾਪਸ ਮੰਗ ਲਏ। ਉਹ ਕਹਿੰਦੇ ਜੀ ਆਹ ਸਾਡੇ ਪੈਸੇ ਵਾਪਸ ਕਰੋ। ਇਹ ਮਿੰਨਤਾਂ ਤਰਲੇ ਕਰਦੇ ਰਹੇ ਵਿਕਾਰੀ ਗਿਆ, ਇਹਨੇ ਸਲੂਟ ਮਾਰੇ, ਬੂਟ ਚੱਟੇ, ਹਾਂ ਨਾਲ ਆਪਣਾ ਹੈਂਡਲ ਵੀ ਲੈ ਗਿਆ, ਉਹਨੇ ਵੀ ਜਾ ਕੇ ਸਲੂਟ ਮਾਰੇ, ਬੂਟ ਚੱਟੇ, ਹਾਂ। ਲੇਕਿਨ ਉਹ ਕਹਿਣ ਲੱਗੇ ਕਿ ਨਹੀਂ ਸਾਡਾ ਆਪਣਾ ਇੱਥੇ ਬੇੜਾ ਗਰਕ ਹੋਇਆ ਪਿਆ, ਸਾਡੇ ਇੱਥੇ ਲੋਕੀ ਨੱਸ ਰਹੇ, ਸਰਮਾਇਆ ਲੈ ਕੇ ਸਰਮਾਏ ਦੀ ਕਮੀ ਹੋ ਗਈ ਆ, ਹਾਂ ਸਾਨੂੰ ਤੁਸੀਂ ਆ ਸਾਡੇ $2 ਜਿਹੜਾ ਉਹ ਵਾਪਸ ਕਰੋ। ਹਾਂ ਕੋਈ ਰੋਲ ਓਵਰ ਨਹੀਂ, ਕੋਈ ਕੁਛ ਨਹੀਂ। ਤਾਂ ਉਹ ਹੁਣ ਜਨਾਬ ਆਖਰੀ ਕੋਸ਼ਿਸ਼ ਇਹਨਾਂ ਕੀਤੀ, ਉਹ ਮੰਨਿਆ ਨੀਗਾ। ਅਤੇ ਉਹ ਅਸਲ ਗੱਲ ਤਾਂ ਕੁਛ ਹੋਰ ਆ ਪਿੱਛੇ, ਉਹ ਕੁਛ ਹੋਰ ਕਰਵਾਉਣਾ ਚਾਹ ਰਹੇ ਇਹਨਾਂ ਕੋਲ, ਹਾਂ ਜਿਹੜੇ ਕਰ ਨਹੀਂ ਸਕਦੇ ਫਸੇ ਪਏ। ਹੁਣ ਉਹ ਕਹਿੰਦੇ ਸਾਡੇ ਪੈਸੇ ਵਾਪਸ ਕਰੋ। ਹੁਣ ਆਪਣਾ ਇਤਲਾਹ ਆ ਰਹੀ ਆ ਕਿ ਵੀ $2 ਅਰਬ ਜਿਹੜੇ ਹਨ ਉਹ ਹੁਣ ਵਾਪਸ ਦੇਣ ਲੱਗੇ ਆ। ਬਾਬਾ ਜੀ ਕਹਿੰਦੇ ਯਾਰ ਆ ਵਾਪਸ ਤਾਂ ਦੇ ਦੇਣਗੇ, ਫਿਰ ਆ ਕਰਨਗੇ ਕੀ? ਮੈਂ ਕਿਹਾ ਬਾਬਾ ਜੀ ਆਹ ਕੌਣ? ਬਾਬਾ ਜੀ ਕਹਿੰਦੇ ਆ ਜਿਨ੍ਹਾਂ ਦੀ ਹਕੂਮਤ ਹੈ ਯਾਰ, ਆ ਡੀਜੇ ਹੋਣੇ। ਮੈਂ ਕਿਹਾ ਬਾਬਾ ਜੀ ਹਕੂਮਤ ਤੇ ਉਹ ਬਗੈਰਤ ਬੇਸ਼ਰਮਾਂ ਦੀ ਚੋਰਾਂ ਦੀ। ਬਾਬਾ ਜੀ ਕਹਿੰਦੇ ਨਹੀਂ ਅਸਲ ਹਕੂਮਤ ਇਹਨਾਂ ਦੀ ਆ, ਹਾਂ ਇਹ ਕੀ ਕਰਨਗੇ? ਮੈਂ ਕਿਹਾ ਬਾਬਾ ਜੀ ਇਹ ਹੁਣ ਫਿਰ ਮੰਗ ਤੰਗ ਇੱਧਰ ਉੱਧਰ ਹੋਰ ਇਕੱਠਾ ਕਰਨਗੇ, ਹੋਰ ਕੀ ਕਰਨਗੇ? IMF ਦਾ ਅੱਗੇ ਕਰਜ਼ਾ ਹੋਰ ਵੀ ਲੈਣਾ, ਮੁਲਕ ਬੜਿਆ ਪਿਆ, ਆਵਾਮ ਬੜੀ ਪਈ ਹੈ, ਅਤੇ ਇਹ ਕੁਛ ਨਾ ਕੁਛ ਹੱਥ ਪੱਲਾ ਮਾਰਨਗੇ। ਅਤੇ ਬਾਬਾ ਜੀ ਕਹਿੰਦੇ ਨੇ ਕਿ ਮੈਂ ਤਾਂ ਕਹਿੰਦਾ ਕਿ ਯਾਰ ਇਹ ਕੋਈ ਆਪਣੀ ਕੋਈ ਸ਼ਾਹ ਵੇਚ ਦੇ। ਬਾਬਾ ਜੀ ਯਾਰ ਸਾਰੀਆਂ ਚੀਜ਼ਾਂ ਵੇਚਤੀਆਂ, PIA ਵੇਚ ਦਿੱਤੀ ਉਹਨਾਂ ਨੇ, ਹਾਂਜੀ ਆ PIA ਦੇ ਐਸਟ ਸਾਰੇ ਵੇਚ ਛੱਡੇ, ਏਅਰਪੋਰਟ ਤੱਕ ਵੇਚ ਛੱਡੇ, ਕੁਛ ਬੱਚਿਆਂ ਨੇ ਪਿੱਛੇ ਰਹਿ ਨਹੀਂ ਗਿਆ, ਕੀ ਵੇਚਣ? ਬਾਬਾ ਜੀ ਕਹਿੰਦੇ ਉਹ ਮਾਈ ਗੋਬਰ ਵਾਲੀ ਵੇਚਦੇ। ਬਾਬਾ ਜੀ ਉਹਦਾ ਕੀ ਮੁੱਲ ਦੇਣਾ? ਬਾਬਾ ਜੀ ਕਹਿੰਦੇ ਲੈ ਜੋ ਉਹਦਾ ਮੁੱਲ ਆ ਕਿਸੇ ਹੋਰ ਦਾ ਹੈ ਹੀ ਨਹੀਂ, ਪੁੱਛ ਕੇ ਦੇ ਫੀਲਡ ਮਾਰਸ਼ਲ ਨੂੰ। ਮੈਂ ਕਿਹਾ ਬਾਬਾ ਜੀ ਉਹ ਕਿੱਦਾਂ ਯਾਰ, ਮੇਰਾ ਮਤਲਬ ਹੈ ਕਿ ਉਹ ਕੌਣ ਇੰਨੀ ਰਕਮ ਅਦਾ ਕਰੇਗਾ ਉਹਦੀ? ਮਾਈ ਬਾਬਾ ਜੀ ਕਹਿੰਦੇ ਮਾਈ ਕੋ ਫਿਲਮ ਆਈ $2 ਅਰਬ ਦੀ, ਬਾਕੀ ਦੇ ਛੱਡ $2 ਅਰਬ ਇਹਨਾਂ ਕੋਈ ਨਿਕਲਣਾ ਜਰਨੈਲਾਂ। ਹਾਂ ਹਿਸਾਬ ਲਾ ਕੇ ਫਰਕ ਕਰੋ। ਹਾਂ ਮੈਂ ਕਿਹਾ ਬਾਬਾ ਜੀ ਚਲੋ ਨਾਲ ਮਾਈ ਦੇ ਕੋਈ ਹੋਰ ਸ਼ਾਹ ਵੀ ਵੇਚ ਦਈਏ। ਬਾਬਾ ਜੀ ਕਹਿੰਦੇ ਚਲੋ ਡੱਡੂ ਮੈਨੂੰ ਵੇਚ ਦਿਓ। ਬਾਬਾ ਜੀ ਤੁਹਾਡੇ ਕੋਲ ਤਾਂ ਕੱਖ ਨਹੀਂ ਹੈ, ਤੁਸੀਂ ਕਿੱਦਾਂ? ਬਾਬਾ ਜੀ ਕਹਿੰਦੇ ਯਾਰ ਕਿਸ਼ਤਾਂ 'ਤੇ ਤਾਰ ਦੂੰਗਾ, ਡੱਡੂ ਤਾਂ ਦਿਓ ਮੈਨੂੰ, ਤੁਸੀਂ ਗੱਲ ਕਰਦੇ ਕਿਸਮ